ਬਿਸਮਿल्लाहिर्रहमानिर्रहीम अस्सलाम वालेकुम। नेमत कदे ਦੇ ਨਾਜ਼ਰੀਨ ਜੀ ਆਇਆਂ ਨੂੰ। ਨਾਜ਼ਰੀਨ, ਅੱਜ ਮੈਂ ਤੁਹਾਡੇ ਲਈ ਸੁਹਾਂਜਣੇ ਦਾ ਅਚਾਰ ਬਣਾਉਣ ਲਈ ਨਾ ਇੱਕ ਬਹੁਤ ਜ਼ਿਆਦਾ ਅੱਛੀ ਤਰਕੀਬ ਲੈ ਕੇ ਆਈ ਹਾਂ। ਸੁਹਾਂਜਣਾ ਤੁਹਾਨੂੰ ਪਤਾ ਹੈ, ਮੋਰਿੰਗਾ ਜਿਹੜਾ ਅੱਲਾਹ ਤਾਲਾ ਨੇ ਅੱਜ ਕੱਲ੍ਹ ਮੈਡੀਕਲ ਸਾਇੰਸ ਵਿੱਚ ਮੋਰਿੰਗਾ ਆਂਦਾ ਜਾਂਦਾ ਹੈ। ਮੋਰਿੰਗਾ ਵਿੱਚ ਅੱਲਾਹ ਤਾਲਾ ਨੇ ਬਹੁਤ ਸਾਰੀਆਂ ਬਰਕਤਾਂ ਤੇ ਆਪਣੀਆਂ ਰਹਿਮਤਾਂ ਰੱਖੀਆਂ ਨੇ। ਇਹਨੂੰ 300 ਬਿਮਾਰੀ ਦਾ ਇਲਾਜ ਕਰਾਰ ਦਿੱਤਾ ਗਿਆ ਹੈ। ਗਰਮੀਆਂ ਦੇ ਦਿਨਾਂ ਵਿੱਚ ਸਬਜ਼ੀ ਵਾਲੇ ਕੋਲੋਂ ਸਾਨੂੰ ਆਮ ਮੋਰਿੰਗਾ ਰੂਟਸ ਯਾਨੀ ਕਿ ਸੁਹਾਂਜਣੇ ਦੀਆਂ ਮੂਲੀਆਂ ਲੱਭ ਜਾਂਦੀਆਂ ਨੇ। ਇਹ ਉਹਦੀਆਂ ਜੜ੍ਹਾਂ ਹੁੰਦੀਆਂ ਨੇ। ਇਹਨਾਂ ਦਾ ਅਚਾਰ ਜਿਹੜਾ ਹੈ ਨਾ, ਗਰਮੀਆਂ ਦੇ ਵਿੱਚ ਸਾਡੇ ਇਲਾਕਿਆਂ 'ਚ ਬਹੁਤ ਜ਼ਿਆਦਾ ਖਾਧਾ ਜਾਂਦਾ ਹੈ। ਇਹ ਬਹੁਤ ਜ਼ਿਆਦਾ ਜ਼ੂਦ ਹਜ਼ਮ ਹੁੰਦਾ ਆ, ਖੁਰਾਕ ਨੂੰ ਹਜ਼ਮ ਕਰਨ 'ਚ ਮਦਦ ਦਿੰਦਾ ਹੈ ਅਤੇ ਖਾਣਿਆਂ ਦੇ ਵਿੱਚ ਚਟਖਾਰਾ ਵੀ ਪੈਦਾ ਕਰਦਾ ਹੈ। 1 ਕਿਲੋ ਅਸੀਂ ਲਈਆਂ ਨੇ ਸੁਹਾਂਜਣੇ ਦੀਆਂ ਮੂਲੀਆਂ। ਉਹਨਾਂ ਨੂੰ ਅੱਛੀ ਤਰ੍ਹਾਂ ਛਿੱਲ ਬਣਾ ਕੇ ਤੇ ਤਕਰੀਬਨ 2-2 ਇੰਚ ਦੇ ਪੀਸ ਕੱਟ ਲਏ ਨੇ। ਬਾਰੀਕ ਚਿਪਸ ਤਰ੍ਹਾਂ ਉਹਦੇ 2-2 ਇੰਚ ਦੇ ਨਾ ਪੀਸ ਕੱਟ ਲਏ ਨੇ। ਇਹਨਾਂ ਨੂੰ ਅੱਛੀ ਤਰ੍ਹਾਂ ਧੋ ਕੇ ਤੁਸੀਂ ਥੋੜ੍ਹਾ ਜਿਹਾ ਨਾ ਸੁਕਾ ਲੈਣਾ ਹੈ ਤਾਂ ਕਿ ਇਹਦੇ ਵਿੱਚੋਂ ਨਾ ਪਾਣੀ ਨਮੀ ਜਿਹੜੀ ਹੈ ਨਾ ਉਹ ਖ਼ਤਮ ਹੋ ਜਾਏ। ਸੁਹਾਂਜਣੇ ਦਾ ਅਚਾਰ ਜਿਹੜਾ ਹੈ ਨਾ, ਮਿਹਦੇ ਦੀਆਂ ਬਿਮਾਰੀਆਂ, ਗੈਸ, ਕਬਜ਼ ਅਤੇ ਹੋਰ ਜਿਹੜੀਆਂ ਨੇ ਪੇਟ ਦੀਆਂ ਬਿਮਾਰੀਆਂ ਉਹਨਾਂ ਨੂੰ ਖ਼ਤਮ ਕਰਦੀਆਂ ਨੇ ਅਤੇ ਖਾਣਾ ਹਜ਼ਮ ਕਰਨ 'ਚ ਮਦਦ ਦਿੰਦੀਆਂ ਨੇ। ਇਹਦੇ ਲਈ ਅਸੀਂ 1-1 ਚਮਚ ਜਿਹੜੇ ਨਾ ਅਚਾਰ 'ਚ ਇਸਤੇਮਾਲ ਹੋਣ ਵਾਲੇ ਮਸਾਲੇ ਸਾਰੇ ਲਏ ਨੇ ਅਤੇ ਅੱਧਾ ਚਮਚ ਟਾਟਰੀ ਯਾਨੀ ਸਿਟਰਿਕ ਐਸਿਡ ਦਾ ਲਿਆ ਹੈ। 1 ਚਮਚ ਸੌਂਫ ਦਾ, 1 ਮੇਥਰਿਆਂ ਦਾ, 1 ਕਲਵੰਜੀ ਦਾ, 1 ਲਾਲ ਮਿਰਚਾਂ, ਹਲਦੀ ਦਾ, ਸੁੱਕਾ ਧਨੀਆ ਤੇ ਗਰਮ ਮਸਾਲਾ ਤੇ ਨਮਕ। ਇਹਨਾਂ ਸਾਰੀਆਂ ਚੀਜ਼ਾਂ ਦਾ 1-1 ਚਮਚ ਰੱਖ ਲਿਆ। ਇਹਨਾਂ ਨੂੰ ਅਸੀਂ ਇੱਕ ਦਫਾ ਨਾ ਇੱਕ ਅਲੱਗਾ ਪਲੇਟ ਵਿੱਚ ਰੱਖ ਲਿਆ ਵਾ। ਹੁਣ ਮੈਂ ਤੁਹਾਨੂੰ ਅਚਾਰ ਪਾਉਣ ਦਾ ਨਾ ਤਰੀਕਾ ਦੱਸਾਂਗੀ। ਇਹ ਅਚਾਰ ਜਿਹੜਾ ਨਾ ਬਹੁਤ ਜ਼ਿਆਦਾ ਫਾਇਦਾਮੰਦ ਹੁੰਦਾ ਵਾ। ਬੱਚੇ ਤੇ ਵੱਡੇ ਨੂੰ ਦੁਪਹਿਰ ਤੇ ਰਾਤ ਦਿਆਂ ਖਾਣਿਆਂ ਨਾਲ, ਸੁਬਾਹ ਨਾਸ਼ਤੇ ਪਰਾਠੇ ਨਾਲ ਬਹੁਤ ਜ਼ਿਆਦਾ ਪਸੰਦ ਕਰਦੇ ਨੇ। ਅਸੀਂ ਇਹਨਾਂ ਜਿਹੜੇ ਮਸਾਲੇ ਲਏ ਇਹਨਾਂ ਵਿੱਚੋਂ ਨਾ ਅੱਧਾ ਚਮਚ ਮਸਾਲੇ ਦਾ ਜਿਹੜਾ ਲੈ ਕੇ ਗਰਮ ਮਸਾਲਾ, ਮੇਥੀ, ਕਲਵੰਜੀ, ਸੌਂਫ ਤੇ ਧਨੀਏ ਨੂੰ ਨਾ ਥੋੜ੍ਹਾ ਜਿਹਾ ਹਲਕੀ ਆਂਚ 'ਤੇ ਅਸੀਂ ਇਹਨੂੰ ਡਰਾਈ ਰੋਸਟ ਯਾਨੀ ਸੁੱਕਾ ਭੁੰਨਾ ਕਰ ਲੈਣਾ ਵਾ। ਬਗੈਰ ਕਿਸੇ ਚੀਜ਼ ਤੋਂ ਅਸੀਂ ਇਹਨੂੰ ਥੋੜ੍ਹਾ ਜਿਹਾ ਭੁੰਨ ਲੈਣਾ ਆ। ਇਹਦੇ ਨਾਲ ਮਸਾਲੇ ਦੇ ਵਿੱਚ ਬਹੁਤ ਜ਼ਿਆਦਾ ਅੱਛੀ ਖੁਸ਼ਬੂ ਪੈਦਾ ਹੋ ਜਾਂਦੀ ਹੈ ਅਤੇ ਅਚਾਰ ਦਾ ਜ਼ਾਇਕਾ ਵੱਧ ਜਾਂਦਾ ਹੈ। ਜਿਹੜੇ ਮੈਂ ਮਸਾਲੇ ਲਏ ਸੀ ਉਹਨਾਂ ਨੂੰ ਜਿਹੜਾ ਨਾ ਅੱਧੇ ਮੈਂ ਲੈ ਕੇ ਅਤੇ ਉਹਨਾਂ ਨੂੰ ਭੁੰਨ ਲਿਆ, ਫਰਾਈਂਗ ਪੈਨ ਵਿੱਚ ਪਾ ਲਿਆ। ਹੁਣ ਅਸੀਂ ਇਹਨਾਂ ਨੂੰ ਭੁੰਨਾਂਗੇ। ਭੁੰਨ ਕੇ ਅਸੀਂ ਇਹਨੂੰ ਨਾ ਥੋੜ੍ਹਾ ਜਿਹਾ ਮੋਟਾ ਦਰਦਰਾ ਪੀਸ ਲਵਾਂਗੇ। ਇਹ ਜਿਹੜੇ ਨਾ ਇਹਦੇ ਭੁੰਨ ਕੇ ਜਦੋਂ ਮਸਾਲਾ ਅਸੀਂ ਥੋੜ੍ਹਾ ਜਿਹਾ ਦਰਦਰਾ ਪੀਸ ਕੇ ਕੁੱਟ ਕੇ ਪਾਈਦਾ ਅਤੇ ਬਹੁਤ ਜ਼ਿਆਦਾ ਨਾ ਖੁਸ਼ ਜ਼ਾਇਕਾ ਹੁੰਦਾ ਹੈ ਅਤੇ ਬੜਾ ਖੁਸ਼ਬੂਦਾਰ ਜਿਹਾ ਅਚਾਰ ਬਣਦਾ ਵਾ। ਮਸਾਲੇ ਨੂੰ ਤੁਸੀਂ ਹਲਕੀ ਆਂਚ 'ਤੇ ਭੁੰਨਣਾ ਵਾ, ਸਿਰਫ ਇਹਨੂੰ ਸਾੜਨਾ ਨਹੀਂ। ਅਗਰ ਅਸੀਂ ਤੇਜ਼ ਆਂਚ 'ਤੇ ਇਹਨੂੰ ਭੁੰਨਾਂਗੇ ਤਾਂ ਮਸਾਲਾ ਜਲ ਜਾਏਗਾ, ਜਿਹਦੇ ਨਾਲ ਜਿਹੜੀ ਹੈ ਨਾ ਸਮੈਲ ਆਏਗੀ ਅਚਾਰ ਵਿੱਚੋਂ। ਅਸੀਂ ਕੜਾਹੀ ਜਾਂ ਫਰਾਈਂਗ ਪੈਨ ਵਿੱਚ ਅੱਧਾ ਕਿਲੋ ਤੇਲ ਜਿਹੜਾ ਅਸੀਂ ਲਿਆ ਸੀ ਸਰੋਂ ਦਾ ਉਹ ਪਾ ਲੈਣਾ ਵਾ। ਪਾ ਕੇ ਅਸੀਂ ਇਹਨੂੰ ਸੁਹਾਂਜਣੇ ਦੀ ਮੂਲੀ ਨੂੰ ਹੁਣ ਇਹਦੇ ਵਿੱਚ ਫਰਾਈ ਕਰਾਂਗੇ। ਤੇਲ ਦੇ ਵਿੱਚ ਅਸੀਂ 1 ਚਮਚ ਨਮਕ ਦਾ ਅਤੇ 1 ਚਮਚ ਹਲਦੀ ਦਾ ਪਾ ਲੈਣਾ ਵਾ। ਪਾ ਕੇ ਇਹਨੂੰ ਗਰਮ ਕਰਕੇ ਤੇਲ ਨੂੰ ਫਿਰ ਅਸੀਂ ਇਹਦੇ ਵਿੱਚ ਨਾ ਹਲਕਾ ਜਿਹਾ ਫਰਾਈ ਕਰਨਾ ਵਾ ਮੂਲੀਆਂ ਨੂੰ। ਮੂਲੀਆਂ ਨੂੰ ਬਹੁਤ ਜ਼ਿਆਦਾ ਫਰਾਈ ਨਹੀਂ ਕਰਨਾ, ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ। ਇਹਨਾਂ ਨੂੰ ਨਾ ਸਿਰਫ ਓਨੀ ਦੇਰ ਤੱਕ ਅਸੀਂ ਇਹਨਾਂ ਨੂੰ ਫਰਾਈ ਕਰਨਾ ਹੈ ਜਿੰਨੀ ਦੇਰ ਵਿੱਚ ਨਾ ਤੇਲ ਦੇ ਵਿੱਚ ਜਿਹੜੀ ਝਾਗ ਬਣਦੀ ਹੈ ਉਹ ਨਾ ਖ਼ਤਮ ਹੋ ਜਾਏ। ਬਹੁਤ ਜ਼ਿਆਦਾ ਸਖਤ ਫਰਾਈ ਨਹੀਂ ਕਰਨੀਆਂ, ਉਹਨਾਂ ਦੀ ਸਿਰਫ ਨਾ ਨਮੀ ਨੂੰ ਖ਼ਤਮ ਕਰਨਾ ਵਾ। ਫਰਾਈ ਕਰਕੇ ਜਿਹੜਾ ਅਚਾਰ ਪਾਇਆ ਜਾਂਦਾ ਮੂਲੀ ਇੱਕ ਤਾਂ ਬਹੁਤ ਖੁਸ਼ ਜ਼ਾਇਕਾ ਹੋ ਜਾਂਦੀ ਹੈ, ਨਾਲੇ ਉਹਦੇ ਵਿੱਚ ਜਿਹੜਾ ਕੜਵਾਹਟ ਹੁੰਦੀ ਆ ਉਹ ਖ਼ਤਮ ਹੋ ਜਾਂਦੀ ਹੈ। ਤੇਲ ਹੁਣ ਸਾਡਾ ਗਰਮ ਹੋ ਗਿਆ।
ਇਹਦੇ ਵਿੱਚ ਅਸੀਂ ਹੁਣ ਮੂਲੀਆਂ ਜਿਹੜੀਆਂ ਨਾ ਪਾ ਕੇ ਫਰਾਈ ਕਰ ਲਵਾਂਗੇ। ਆ ਵੇਖੋ ਮੂਲੀਆਂ ਜਦੋਂ ਪਾਈ ਦੀਆਂ ਨੇ ਹਲਕੀ ਹਲਕੀ ਜਿਹੀ ਝਿੱਗ ਜਿਹੜੀ ਹੈ ਨਾ ਤੇਲ ਦੇ ਉੱਤੇ ਆਉਣੀ ਸ਼ੁਰੂ ਹੋ ਜਾਂਦੀ ਹੈ। ਮੂਲੀਆਂ ਨੂੰ ਫਰਾਈ ਕਰਕੇ ਤੇ ਇਹਦੀ ਕਰਤਣ ਖਤਮ ਹੋ ਜਾਂਦੀ ਹੈ। ਇਹਦੀ ਤੇਜ਼ੀ ਵਿੱਚ ਕਮੀ ਆ ਜਾਂਦੀ ਹੈ। ਫਿਰ ਬੱਚੇ ਵੀ ਬੜੇ ਸ਼ੌਕ ਨਾਲ ਇਹ ਅਚਾਰ ਖਾ ਲੈਂਦੇ ਨੇ। ਮੂਲੀਆਂ ਸਾਡੀਆਂ ਹੁਣ ਤਕਰੀਬਨ ਫਰਾਈ ਹੋ ਚੁੱਕੀਆਂ ਨੇ। ਹੁਣ ਅਸੀਂ ਇਹਨਾਂ ਨਾਲ ਤੇਲ ਥੱਲੋਂ ਅੱਗ ਬੰਦ ਕਰ ਦੇਵਾਂਗੇ। ਮੂਲੀਆਂ ਤਕਰੀਬਨ ਫਰਾਈ ਹੋ ਚੁੱਕੀਆਂ ਨੇ ਤੇ ਇਹਨੂੰ ਠੰਡਾ ਕਰਾਂਗੇ ਥੋੜਾ ਜਿਹਾ। ਤੁਸੀਂ ਯਾਦ ਰੱਖਣਾ ਕਿ ਜਿਹੜੇ ਤੁਸੀਂ ਮਸਾਲੇ ਵਿੱਚ ਪਾਉਣੇ ਨੇ ਉਹ ਤੁਸੀਂ ਨਾ ਹਲਕੇ ਜਿਹੇ ਕੋਸੇ ਨੀਮ ਗਰਮ ਜਿਹੇ ਤੇਲ ਵਿੱਚ ਪਾਉਣੇ ਨੇ, ਜਿਹੜੇ ਇਹਦੇ ਵਿੱਚ ਨਾ ਮਸਾਲੇ ਦੇ ਵਿੱਚ ਫਿਰ ਅੱਛੀ ਤਰ੍ਹਾਂ ਰਚ ਜਾਣਗੇ। ਸਾਡੀਆਂ ਬੜੀਆਂ ਖੂਬਸੂਰਤ ਜਿਹੀਆਂ ਮੂਲੀਆਂ ਫਰਾਈ ਹੋ ਗਈਆਂ। ਤੁਹਾਨੂੰ ਪਤਾ ਹੈ ਕਿ ਇਹ ਤਰੀਕੇ ਜਿਹੜੇ ਆ ਨਾ ਮੈਂ ਅਚਾਰ ਬਣਾਉਣ ਦੇ ਇਸ ਵਾਸਤੇ ਲੈ ਕੇ ਆਉਂਦੀ ਹਾਂ ਕਿ ਸਾਡੀ ਨਵੀਂ ਨਸਲ ਨੂੰ ਵੀ ਇਹਨਾਂ ਤਰੀਕਿਆਂ ਦਾ ਨਾ ਪਤਾ ਹੋਏ ਤੇ ਉਹ ਸਾਰੇ ਹੁਨਰ ਜਿਹੜੇ ਉਹ ਸਿੱਖ ਲੈਣ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਬਿਹਤਰੀਨ ਤੋਂ ਬਿਹਤਰੀਨ ਜਿਹੜੀ ਇਹਨਾਂ ਚੀਜ਼ ਤੁਹਾਨੂੰ ਸਿਖਾਵਾਂ। ਇਸ ਵਾਸਤੇ ਮੈਂ ਰੋਜ਼ ਤੁਹਾਡੇ ਲਈ ਇੱਕ ਨਵੀਂ ਚੀਜ਼ ਲੈ ਕੇ ਆਉਂਦੀ ਹਾਂ। ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਇਸ ਕੋਸ਼ਿਸ਼ ਨੂੰ ਸਰਾਹੋਗੇ ਜ਼ਰੂਰ। ਮੇਰੀਆਂ ਜਿਹੜੀਆਂ ਨਾ ਕਮੀਆਂ ਕੋਤਾਹੀਆਂ ਉਹਨਾਂ ਨੂੰ ਜ਼ਰੂਰ ਪੁਆਇੰਟ ਆਊਟ ਕਰਿਆ ਕਰੋ। ਇਹਦੇ ਨਾਲ ਮੈਂ ਆਪਣੀ ਕਮੀ ਦੂਰ ਕਰਾਂਗੀ। ਹੁਣ ਜਿਹੜਾ ਮਸਾਲਾ ਅਸੀਂ ਭੁੰਨਿਆ ਸੀ ਉਹਨੂੰ ਦਰਦਰਾ ਪੀ ਕੇ ਅਸੀਂ ਵਿੱਚ ਪਾ ਲਿਆ। ਤੇਲ ਸਾਡਾ ਕਾਫੀ ਸਾਰਾ ਠੰਡਾ ਹੋ ਗਿਆ, ਉਹਦੇ ਵਿੱਚ ਦਰਦਰਾ ਪੀ ਕੇ ਅਸੀਂ ਮਸਾਲਾ ਪਾ ਲਿਆ। ਹੁਣ ਅਸੀਂ ਬਾਕੀ ਦੇ ਜਿਹੜੇ ਮਸਾਲੇ ਨੇ, ਨਮਕ ਮਿਰਚਾਂ ਜਿਹੜੀਆਂ ਨੇ, ਆ ਥੋੜੀ ਜਿਹੀ ਟਾਟਰੀ ਹੈ। ਟਾਟਰੀ ਇੱਕ ਤੇ ਜ਼ਿੰਦਗੀ ਵਧਾਉਂਦੀ ਹੈ ਅਚਾਰ ਦੀ ਤੇ ਦੂਸਰੇ ਜਿਹੜੇ ਨਾ ਥੋੜੀ ਜਿਹੀ ਖਟਾਸ ਪੈਦਾ ਕਰ ਦੇਗੀ। ਅਚਾਰ ਖਾਣ ਦਾ ਮਜ਼ਾ ਆਏਗਾ। ਸਾਰੇ ਮਸਾਲੇ ਜਿਹੜੇ ਨੇ ਉਹ ਇਹਦੇ ਵਿੱਚ ਪਾ ਲੈਣੇ ਨੇ। ਪਾ ਕੇ ਇਹਨੂੰ ਅੱਛੀ ਤਰ੍ਹਾਂ ਮਿਕਸ ਕਰਕੇ ਤੁਸੀਂ ਇਹਨੂੰ ਅਚਾਰ ਨੂੰ ਸਾਫ਼ ਸੁਥਰੇ ਤੇ ਖੁਸ਼ਕ ਬਰਤਨ ਵਿੱਚ ਪਾ ਕੇ ਰੱਖ ਲਓ। ਇੱਕ ਅੱਧੇ ਦਿਨ ਵਿੱਚ ਤੁਹਾਡਾ ਅਚਾਰ ਜਿਹੜਾ ਨਾ ਬਿਲਕੁਲ ਖਾਣ ਲਈ ਤਿਆਰ ਹੋ ਜਾਏਗਾ। ਤੁਸੀਂ ਇਹ ਅਚਾਰ ਬਣਾ ਕੇ ਤੇ ਇੰਜੋਏ ਕਰੋ, ਆਪਣੇ ਖਾਣੇ ਦਾ ਲੁਤਫ ਵਧਾਓ, ਨਾਲੇ ਆਪਣੀਆਂ ਪੇਟ ਦੀਆਂ ਬਿਮਾਰੀਆਂ ਸਹੀ ਕਰੋ। ਇਹ ਸੁਹੰਜਣਾ ਖਾਣ ਦੇ ਆਸਾਨ ਤਰੀਕੇ ਨੇ, ਤੁਹਾਨੂੰ ਪਤਾ ਹੈ, ਕਿਉਂਕਿ ਅੱਲਾਹ ਤਾਲਾ ਨੇ ਮੈਡੀਕਲ ਸਾਇੰਸ ਨੇ ਅੱਜ ਸਾਬਤ ਕੀਤਾ ਹੈ ਕਿ ਸੁਹੰਜਣਾ ਜਿਹੜਾ ਹੈ ਮੋਰਿੰਗਾ ਇਹਦੇ ਵਿੱਚ 300 ਬਿਮਾਰੀ ਦਾ ਇਲਾਜ ਹੈ। ਤੇ ਤੁਸੀਂ ਮੈਨੂੰ ਆਪਣੀਆਂ ਦੁਆਵਾਂ ਵਿੱਚ ਯਾਦ ਰੱਖਿਆ ਜੇ। ਮੇਰੀ ਇਸ ਕੋਸ਼ਿਸ਼ ਨੂੰ ਸਰਾਹਿਆ ਕਰੋ। ਜ਼ਿਆਦਾ ਤੋਂ ਜ਼ਿਆਦਾ ਜਿਹੜਾ ਇਹਨਾਂ ਚੈਨਲ ਨੂੰ ਸ਼ੇਅਰ, ਲਾਈਕ ਤੇ ਸਬਸਕ੍ਰਾਈਬ ਕਰਿਆ ਕਰੋ। ਇਹਦੇ ਨਾਲ ਮੇਰੀ ਹੌਸਲਾ ਅਫਜ਼ਾਈ ਹੁੰਦੀ ਹੈ ਤੇ ਮੈਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਚੀਜ਼ਾਂ ਲੈ ਕੇ ਆਉਂਦੀ ਹਾਂ। ਨਾਜ਼ਰੀਨ, ਵੈਸੇ ਤੇ ਈਦ ਦਾ ਮੌਕਾ ਸੀ ਤੇ ਇਸ ਵਾਸਤੇ ਮੈਂ ਕਿਹਾ ਗੋਸ਼ਤ ਦੀਆਂ ਡਿਸ਼ਾਂ ਤੇ ਤੁਸੀਂ ਵੇਖਦੇ ਹੀ ਹੋਣੇ ਜੇ। ਅੱਜ ਤੁਹਾਨੂੰ ਇੱਕ ਜ਼ਰਾ ਕੁ ਨਾ ਮੁਖਤਲਿਫ ਕਿਸਮ ਦੀ ਨਾ ਡਿਸ਼ ਬਣਾਉਣੀ ਸਿਖਾਉਣੀ ਹੈ। ਇਸ ਵਾਸਤੇ ਮੈਂ ਸੁਹਾਂਜਣੇ ਦੀ ਮੂਲੀ ਦਾ ਇੰਤਖਾਬ ਕੀਤਾ ਹੈ। ਆਇੰਦਾ ਵੀਡੀਓ ਵਿੱਚ ਮੈਂ ਇਨਸ਼ਾਅੱਲਾ ਤੁਹਾਨੂੰ ਅੰਬ ਦਾ ਕੱਚਾ ਕਚੂਮਰ ਅਚਾਰ ਬਣਾਉਣਾ ਸਿਖਾਵਾਂਗੀ। ਮੇਰੇ ਲਈ ਦੁਆ ਕਰਿਆ ਜੇ ਕਿ ਅੱਲਾਹ ਤਾਲਾ ਮੈਨੂੰ ਸਿਹਤ ਤੰਦਰੁਸਤੀ ਦੇਵੇ। ਮੈਂ ਤੁਹਾਡੇ ਲਈ ਇਹੋ ਜਿਹੀਆਂ ਨਾ ਅੱਛੀਆਂ ਚੀਜ਼ਾਂ ਲਿਆਉਂਦੀ ਰਹਾਂ। ਦੁਆਵਾਂ ਵਿੱਚ ਯਾਦ ਰੱਖਿਓ ਤੇ ਹੁਣ ਇਜਾਜ਼ਤ ਦਿਓ। ਅੱਲਾਹ ਹਾਫਿਜ਼। ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਸ਼ੇਅਰ ਜ਼ਿਆਦਾ ਤੋਂ ਜ਼ਿਆਦਾ ਕਰਿਆ ਕਰੋ ਤਾਂ ਕਿ ਦੂਰ ਤੱਕ ਜਿਹੜੀਆਂ ਨੇ ਮੇਰੀ ਇਹ ਕੋਸ਼ਿਸ਼ ਜਿਹੜੀ ਪਹੁੰਚ ਸਕੇ ਤੇ ਲੋਕ ਇਹਨੂੰ ਪਸੰਦ ਕਰਨ ਤੇ ਲੋਕਾਂ ਨੂੰ ਇਹਦਾ ਫਾਇਦਾ ਹੋਵੇ। ਇਹ ਅਚਾਰ ਤੁਸੀਂ ਖਾਓਗੇ ਤੇ ਚਟਖਾਰਾ ਲਓਗੇ।